देखो इत्थे हर धारा दे लोग आए ने, सिख भी आए ने, हिंदू भी आए ने, मुसलमान भी आए ने, बौद्धी पारसी जैनी सारे ईसाई भी आए ने। सारिਆਂ ਦਾ ਭਰਾਵੋ ਕੋਲ ਹੈ, ਇਹਨੂੰ ਇੱਕ ਰੰਗ ਨਾ ਦਿਓ। ਹੁਣ ਤੁਸੀਂ ਗੁੱਸਾ ਕਰੋਗੇ, ਬਾਰ-ਬਾਰ ਗੱਲ ਆਉਂਦੀ, ਇਹਨੂੰ ਕਾਮਰੇਡੀ ਰੰਗ ਨਾ ਦਿਓ। ਤੁਸੀਂ ਮੇਰੀ ਗੱਲ ਦਾ ਗੁੱਸਾ ਕਰਨਾ, ਮੈਂ ਤੁਹਾਡਾ ਸਤਿਕਾਰ ਕਰਦਾ। ਮੈਂ ਕਾਮਰੇਡਾਂ ਨੂੰ ਸਲਾਮ ਕਰਦਾ, ਤੁਹਾਡਾ ਵੀ ਸੰਘਰਸ਼ ਆ, ਇਹ ਕੋਈ ਤੁਹਾਡੀ ਬੇਇੱਜ਼ਤੀ ਨਹੀਂ ਕਰਦੇ, ਕੋਈ ਤੁਹਾਡਾ ਇਹ ਨਹੀਂ ਸਾਡੇ ਤਰ੍ਹਾਂ ਸਤਿਕਾਰ ਹੈ ਨਹੀਂ, ਪਰ ਰੰਗ ਇੱਕੋ ਨਾ ਦਿੱਤਾ ਜਾਵੇ। ਅੱਜ ਸਾਰੇ ਇਕੱਤਰ ਹੋਏ ਆ ਬਾਬਾ ਹਰਦੀਪ ਸਿੰਘ ਜੀ ਦੀ ਅਗਵਾਈ ਦੇ ਵਿੱਚ। ਬੜਾ ਮਾਣ ਦਿੱਤਾ ਮਹਾਂਪੁਰਖਾਂ ਨੇ, ਤੇ ਬਾਹਰ ਬੈਠੇ ਔਰ ਪੰਜਾਬ ਦੇ ਵਿੱਚ ਬੈਠੇ ਸਾਰੇ ਵੀਰਾਂ ਨੂੰ ਬੇਨਤੀ ਆ, ਇੱਥੇ ਸਾਰਾ ਕੁਝ ਠੀਕ ਠਾਕ ਆ, ਕੋਈ ਬਖਰੇਵੇਂ ਨਹੀਂ। ਵੀਰ ਸਾਡਾ ਲੱਖਾ ਵੀ ਬੈਠਾ ਤੇ ਮਨਜੀਤ ਸਿੰਘ ਜੀ ਰਾਏ ਵੀ ਬੈਠੇ ਨੇ। ਤੁਸੀਂ ਤਗੜੇ ਹੋਵੋ, ਇਹ ਤੁਹਾਡਾ ਹੀ ਪ੍ਰਤਾਪ ਆ ਕਿ ਸਾਰਿਆਂ ਨੂੰ ਤੁਸੀਂ ਇਕੱਠੇ ਚਲਾਉਨੇ ਹੋ। ਆਪਾਂ ਏਕੇ ਨਾਲ ਇਹ ਜੰਗ ਜਿੱਤਣੀ। ਹੁਣ ਮੈਂ ਵੀਰ ਲੱਖੇ ਨੂੰ ਕਹੂੰਗਾ ਕਿ ਦੋ ਸ਼ਬਦ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਵੀ ਕਈ ਵਾਰੀ ਇਹ ਬੇਨਤੀਆਂ ਕੀਤੀਆਂ ਕਿ ਜਿਹੜੇ ਕੋਈ ਇਹਨਾਂ ਦੇ ਬੀਜੇਪੀ ਦਾ ਆਈਟੀ ਵਿੰਗ ਆ, ਇਹ ਲਗਾਤਾਰ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ, ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪਾਉਂਦੇ ਨੇ, ਜਾਂ ਇਦਾਂ ਦੀਆਂ ਟਿੱਪਣੀਆਂ ਕਰਦੇ ਨੇ, ਜਿਸ ਦੇ ਨਾਲ ਜਾਂ ਬਾਹਰ ਬੈਠੇ ਨੇ ਜਾਂ ਪੰਜਾਬ ਬੈਠੇ ਨੇ ਜਾਂ ਸਕੂਲ ਦੇ ਵਿੱਚ ਬੈਠੇ ਲੋਕ ਨੇ, ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਯਾਰ ਪਤਾ ਨਹੀਂ ਇਹ ਦਫਾੜ ਹੋ ਗਏ, ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੈ। ਕੋਈ ਗੱਲਬਾਤ ਨਹੀਂ, ਇੱਥੇ ਸਾਰੇ ਇੱਕ ਹੈ। ਮੈਂ ਕੱਲ੍ਹ ਵੀ ਕਿਹਾ ਸੀ ਕਿ ਇੱਕ ਗੱਲ ਦਾ ਖਿਆਲ ਰੱਖਿਓ, ਇੱਥੇ ਮੇਰਾ ਵੀਰ ਇਸ ਘੋਲ ਨੂੰ ਕਾਮਰੇਡ ਵਰਸਸ ਸਿੱਖ ਨਾ ਬਣਾਇਆ ਜਾਵੇ, ਕਾਮਰੇਡ ਵਰਸਸ ਪੰਥਕ ਨਾ ਬਣਾਇਆ ਜਾਵੇ, ਕਿਉਂਕਿ ਘੋਲ ਸਾਰਿਆਂ ਦਾ ਸਾਂਝਾ ਹੈ। ਹਰ ਇੱਕ ਧਿਰ, ਹਰ ਇੱਕ ਵਰਗ ਲੜ ਰਿਹਾ। ਜਦੋਂ ਫਿਰ ਸਟੇਟ ਕਾਲ ਨੂੰ ਅਸੀਂ ਇੱਥੇ ਕਦੇ ਖੱਤਾ ਖਾ ਗਏ ਨਾ ਇਹਨਾਂ ਗੱਲਾਂ ਕਰਕੇ, ਆਪਸ ਵਿੱਚ ਦਫਾੜ ਹੋ ਕੇ, ਤੇ ਇਹਨਾਂ ਦੀਆਂ ਗੱਲਾਂ ਮਗਰ ਲਾ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪ੍ਰਚਾਰ ਇਹਨਾਂ ਦਾ ਆਈਟੀ ਵਿੰਗ ਕਰ ਰਿਹਾ ਸੰਘ ਦਾ ਜਾਂ ਬੀਜੇਪੀ ਦਾ, ਤਾਂ ਯਾਦ ਰੱਖਿਓ ਜਦੋਂ ਸਟੇਟ ਨੇ ਸਾਨੂੰ ਫਿਰ ਕੁਚਲਣਾ ਹੈ, ਸਾਨੂੰ ਦੱਬਣਾ ਹੈ, ਉਹਨੂੰ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਇਹ ਸਿੱਖ ਆ, ਇਹ ਕਾਮਰੇਡ ਹੈ, ਕੌਣਾ, ਸਾਰਿਆਂ ਨੂੰ ਬਰਾਬਰੀ ਰਗੜਾ ਲਾਉਣਾ। ਸੋ ਇਸ ਕਰਕੇ ਭਰਾਵੋ ਸਾਡਾ ਜਿਹੜਾ ਧਿਆਨ ਆ ਸਿਰਫ ਇੱਕ ਤੇ ਇੱਕੋ ਹੀ ਗੱਲ ਤੇ ਕੇਂਦਰਿਤ ਹੋਣਾ ਚਾਹੀਦਾ, ਉਹ ਹੈ ਜਿੱਤ। ਅਸੀਂ ਇਸ ਮੋਦੀ ਨੂੰ ਕਿਵੇਂ ਹਰਾ ਕੇ ਜਾਣਾ, ਜਿਹੜੀ ਧੌਣ ਚੋਂ ਕਿੱਲਾ ਕਿਵੇਂ ਕੱਢ ਕੇ ਜਾਣਾ। ਜਿਵੇਂ ਮੈਨੂੰ ਮਨਜੀਤ ਦੱਸਦਾ ਹੀ ਬਾਈ, ਕਹਿੰਦਾ ਆਮ ਤੌਰ ਤੇ ਨਾ ਗੱਲਾਂ ਜਾਣ ਬੁੱਝ ਕੇ ਫਲਾਈਆਂ ਜਾਂਦੀਆਂ ਨੇ ਕਿ ਮੋਦੀ ਤਾਂ ਬੜਾ ਅਣਮਨ ਹੈ, ਇਹ ਤਾਂ ਕਦੇ ਮੰਨਿਆ ਹੀ ਨਹੀਂ, ਇਹ ਤਾਂ ਕਦੇ ਝੁਕਿਆ ਹੀ ਨਹੀਂ, ਤੁਸੀਂ ਕਿਵੇਂ ਝੁਕਾ ਲਓਗੇ, ਤਾਂ ਕਿ ਸਾਡਾ ਮਨੋਬਲ ਤੋੜਨ। ਪਰ ਅਸੀਂ ਮਨੋਬਲ ਟੁੱਟਣ ਨਹੀਂ ਦੇਣਾ। ਜਿਹੜਾ ਮਰਜ਼ੀ ਆ ਜਾਏ ਕੋਈ ਗੱਲ ਨਹੀਂ, ਜੇ ਇਹ ਐਡਾ ਅਣਮਨ ਆ, ਐਡਾ ਇਹ ਧੌਣ ਚ ਕਿੱਲੇ ਵਾਲਾ ਅੱਗੇ ਨਹੀਂ ਝੁਕਿਆ, ਤੇ ਫਿਰ ਸਾਡੀ ਕੌਮ ਦਾ ਵੀ ਇਤਿਹਾਸ ਇਹੀ ਰਿਹਾ ਕਿ ਅਸੀਂ ਵੀ ਜਿਹੜੇ ਵੀ ਕੰਮ ਨੂੰ ਹੱਥ ਪਾਇਆ ਨਾ, ਉਹ ਝੁਕਾ ਕੇ ਅਸੀਂ ਦਮ ਲਿਆ, ਉਹਨੂੰ ਅਸੀਂ ਹਰਾ ਕੇ ਦਮ ਲਿਆ। ਸੋ ਇਹੀ ਮੇਰੀਆਂ ਬੇਨਤੀਆਂ ਸੀ ਮੇਰੇ ਵੀਰਾਂ ਨੂੰ, ਮੇਰੇ ਭਰਾਵਾਂ ਨੂੰ, ਕਿ ਗਰੇਜ ਕਰੋ ਇਹਨਾਂ ਗੱਲਾਂ ਤੋਂ, ਇਹੋ ਜਿਹੀਆਂ ਪੋਸਟਾਂ ਤੋਂ, ਇਹੋ ਜਿਹੀਆਂ ਵੀਡੀਓ ਤੋਂ, ਤੇ ਜਿਹੜੇ ਵੀ ਬੰਦੇ ਇਹੋ ਜਿਹਾ ਕੰਮ ਕਰਦੇ ਆ ਉਹਨੂੰ ਨਿਖੇੜ ਕੇ ਲੈ ਕੇ ਆਓ, ਇਹ ਇਹਨਾਂ ਦੀ ਬੰਦੇ ਨੇ। ਸੋ ਆਪਾਂ ਸਾਰੇ ਰਲ ਕੇ ਆਪਣਾ ਸਿਰਫ ਤੇ ਸਿਰਫ ਇੱਕੋ ਹੀ ਨਿਸ਼ਾਨਾ, ਉਹ ਆਪਾਂ ਇਸ ਘੋਲ ਦੇ ਵਿੱਚ ਜਿੱਤ ਕਿਵੇਂ ਪ੍ਰਾਪਤ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾਵਾਂ ਦੀਆਂ ਜੱਫੀਆਂ ਨੇ ਜੀ, ਤੇ ਭਾਜੀ ਮਨਜੀਤ ਨੂੰ ਵੀ ਬੇਨਤੀ ਆ ਦੋ ਸ਼ਬਦ। ਭਾਜੀ ਦੋ ਸ਼ਬਦ ਤੁਸੀਂ ਬੋਲਦੇ, ਭਾਜੀ ਮਨਜੀਤ ਸਿੰਘ ਜੀ ਉਧਰ ਹੀ ਬੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਦੇਸ਼ 'ਚ ਬੈਠੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕਈ ਵਾਰੀ ਜਿਸ ਤਰ੍ਹਾਂ ਲੱਖੇ ਵੀਰ ਨੇ ਦੱਸਿਆ ਕਿ ਜਿਹੜਾ ਬੀਜੇਪੀ ਦਾ ਆਈਟੀ ਵਿੰਗ ਹੈ ਉਹ ਕੋਝੀਆਂ ਹਰਕਤਾਂ ਰਚਦਾ ਹੈ, ਉਹ ਸਾਡੀ ਛੋਟੀ ਗੱਲ ਨੂੰ ਵੱਡੀ ਕਰ ਦਿੰਦਾ ਹੈ। ਸਾਡੇ ਉਹ ਇਹ ਲੱਗਦਾ ਬਾਹਰ ਜਿੰਨੇ ਫਿਕਰਮੰਦ ਸਾਡੇ ਵੀਰ ਬੈਠੇ ਨੇ, ਬਾਹਰਲਿਆਂ ਮੁਲਕਾਂ 'ਚ ਬੈਠੇ ਨੇ ਜਾਂ ਪੰਜਾਬ ਬੈਠੇ ਨੇ ਜਾਂ ਕਿਸੇ ਹੋਰ ਸਟੇਟ 'ਚ ਬੈਠੇ ਨੇ, ਜਿਹੜੇ ਇਸ ਘੋਲ 'ਚ ਨਹੀਂ ਆ ਸਕੇ ਪਰ ਉਹ ਸ਼ਾਮਲ ਨੇ ਮਨ ਤੋਂ, ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ 'ਚ ਕੋਈ ਪਾਟੋ ਧਾੜ ਹੋ ਗਈ ਹੈ, ਬਖਰੇਵਾ ਹੋ ਗਿਆ, ਉਹ ਬੜੇ ਫਿਕਰਮੰਦ ਹੋ ਜਾਂਦੇ ਨੇ। ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ। ਇੱਥੇ ਆਪਾਂ ਘੋਲ ਨੂੰ ਸਾਰੇ ਰਲ ਕੇ ਅੱਗੇ ਵਧਾ ਰਹੇ ਹਾਂ, ਔਰ ਇਹ ਘੋਲ ਜਿੱਤਾਂਗੇ ਜ਼ਰੂਰ, ਔਰ ਏਕਤਾ ਨਾਲ ਜਿੱਤਾਂਗੇ। ਇਹਦੇ ਵਿੱਚ ਕੋਈ ਇੱਦਾਂ ਦੀ ਗੱਲ ਹੈ ਨਹੀਂ ਕਿ ਕਿਸੇ ਦਾ ਕੋਈ ਫਰਕ ਹੈ, ਉਸ ਵਿੱਚ ਕੋਈ ਮਤਭੇਦ ਹੈ, ਕੋਈ ਗੱਲ ਨਹੀਂ। ਅੱਜ ਆਪਾਂ ਇਕੱਠੇ ਬੈਠੇ ਹਾਂ, ਇਹ ਤੁਸੀਂ ਜਾਣ ਸਕਦੇ ਹਾਂ ਕਿ ਇੱਥੇ ਕੋਈ ਮਤਭੇਦ ਨਹੀਂ ਹੈਗਾ। ਇਸ ਘੋਲ ਲਈ ਆਪਾਂ ਸਾਰਿਆਂ ਨੇ ਤਨ ਮਨ ਧਨ ਦੇ ਨਾਲ, ਖਾਸ ਕਰ ਮਨ ਤੋਂ ਲੱਗੇ ਹੋਏ ਹਾਂ ਕਿ ਆਪਾਂ ਇਸ ਘੋਲ ਨੂੰ ਜਿੱਤਣਾ ਔਰ ਅੱਗੇ ਲੈ ਕੇ ਜਾਣਾ। ਇਸ ਕਰਕੇ ਇਹ ਬਿਲਕੁਲ ਫਿਕਰਮੰਦ ਹੋਣ ਦੀ ਲੋੜ ਨਹੀਂ। ਆਪਾਂ ਸਾਰੇ ਜਿੱਥੇ ਵੀ ਬੈਠੇ ਹਾਂ, ਵਾਹਿਗੁਰੂ ਅੱਗੇ ਅਰਦਾਸ ਕਰੀਏ ਇਸ ਘੋਲ ਦੀ ਜਿੱਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਹਰਲੇ ਸਾਡੇ ਭਰਾਵਾਂ ਦਾ, ਤੁਸੀਂ ਬਹੁਤ ਸੋਹਣਾ ਰੋਲ ਪਲੇ ਕੀਤਾ ਸਾਨੂੰ ਇੱਕ ਕਰਨ ਦੇ ਵਿੱਚ। ਗਾਂ ਵੀ ਤੁਸੀਂ ਇੱਕ ਨਿਗਰਾਨ ਵਜੋਂ ਸਾਤੇ ਨਿਗਾਹ ਰੱਖਣੀ ਹੈ, ਕੋਈ ਵੀ ਇੱਧਰ ਉੱਧਰ ਹੋਵੇ ਤੇ ਭਰਾਵੋ ਤੁਸੀਂ ਹੀ ਜ਼ਿੰਮੇਵਾਰੀ ਸਮਝਣੀ ਹੈ, ਜਿੱਦਾਂ ਹੁਣ ਸਮਝੀ ਹੈ। ਤੇ ਹੁਣ ਮੈਂ ਬੇਨਤੀ ਕਰਾਂ, ਇਸ ਕੜੀ ਦੇ ਵਿੱਚ ਅਹਿਮ ਰੋਲ ਬਾਬਾ ਹਰਦੀਪ ਸਿੰਘ ਉਹਨਾਂ ਨੇ ਪਲੇ ਕੀਤਾ, ਤੇ ਭਾਈ ਗੁਰਮੁਖ ਸਿੰਘ ਹੁਣੀ ਸਰੋਪਾ ਦੇ ਕੇ ਜਹੇਦਾਰ ਜੀ ਨੂੰ ਮਾਣ ਦੇਣ।
ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।